ਐਵੇਂ ਬੈਠਿਆਂ ਵੇਲੇ ਉਹ ਵੇਲਾ ਜੀ ਤੇ ਆ ਜਾਂਦਾ ਆਉਂਦਾ ਹੈ ਅੱਛਾ ਬਾਬਾ ਦਾ ਨਾਂ ਹੀ ਉਹ ਲੈਂਦਾ ਰਹਿੰਦਾ ਸਾਨੂੰ ਲੈਂਦਾ ਹੈ ਤੇ ਮੈਨੂੰ ਕਈ ਆਂਦੇ ਨੇ ਤੂੰ ਗੱਲਾਂ ਸਿੱਖਾਂ ਨਹੀਂ ਕਰਨਾ ਹੈ। ਹਾਂ ਮੈਂ ਕਿਹਾ ਸਾਡਾ ਬੱਕਰ ਚੰਗਾ ਲੰਗਾ ਆਇਆ ਸੀ ਹੁਣ ਸਾਈ ਮਾਰੀਏ ਪਾਕਿਸਤਾਨ ਇਹਦੀ ਹੇਰਾ ਫੇਰੀ ਬੇਈਮਾਨੀ ਇੱਕ ਦੂਜੇ ਦਾ ਹੱਕ ਖਾਈ ਜਾਂਦੇ ਨੇ ਅਮਾਨ ਨਾ ਰਾਜ ਸਬੀਲਾ ਲਾਂਦੇ ਸਨ ਅੱਛਾ ਸਹੀ ਨਲਕੇ ਲਾਣੇ ਤੇ ਜੇ ਦਾਣੇ ਕਿਸੇ ਮੁੱਕਣੇ ਨਾ ਤੇ ਉਹਨਾਂ ਆਵਾਜ਼ ਦੇਣੀ ਔਰ ਦਾਣੇ ਤੇ ਨਹੀਂ ਕਿਸੇ ਮੁੱਕ ਗਏ ਔਰ ਦਾਣੇ ਤੇ ਦਾਣੇ ਦੇ ਛੱਡਿਆ 47 ਤੋਂ ਪਹਿਲੇ ਕਦੀ ਇਦਾਂ ਤੇ ਨਹੀਂ ਹੋਇਆ ਕਿ ਤੁਹਾਡੇ ਘਰ ਥੋੜੇ ਸੀ ਤੇ ਸਿੱਖਾਂ ਦੇ ਘਰ ਬਹੁਤੇ ਸੀ ਉਹਨਾਂ ਨੇ ਕਦੀ ਤੁਹਾਨੂੰ ਨੁਕਸਾਨ ਪਹੁੰਚਾਇਆ ਨਾ 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 ਚੋਰ ਨਹੀਂ ਮਾਰਨਾ ਆਪਸ ਵਿੱਚ ਮਤਲਬ ਵਧੀਆ ਰਹਿੰਦੇ ਮੈਂ ਨਾ ਬਹੁਤ ਚੰਗੇ ਅੱਛਾ ਜਦੋਂ ਸਭ ਕੁਝ ਠੀਕ ਠਾਕ ਸੀ ਫਿਰ 47 ਦੇ ਵਿੱਚ ਕੀ ਹੋਇਆ ਕਿਉਂ ਇੰਨੇ ਲੋਕ ਮਾਰੇ ਗਏ ਤੇ ਉਹਨਾਂ ਇੱਕ ਬਣਾਇਆ ਸੀ ਗੜਗੱਜ ਸਿੰਘ ਗੜਗੱਜ ਸਿੰਘ ਆ ਗੜਗੱਜ ਸਿੰਘ ਤੇ ਜਦੋਂ ਮਿਲਟਰੀ ਆਈ ਉੱਥੇ ਦੇਰ ਸਿਉਗੀ ਨਾਲੇ ਮਾਰ ਗਈ ਉਹਨੂੰ ਤੇ ਨਾਲੇ ਉਹਦੇ ਪੁੱਤਰ ਨੂੰ ਮਾਰ ਗਈ ਅੱਛਾ ਮਿਲਟਰੀ ਤੇ ਗੰਡਾ ਸਿੰਘ ਨੂੰ ਲੱਗਾ ਪਤਾ ਇਹ ਤੇ ਸਾਰਿਆਂ ਨੂੰ ਸੱਦ ਲਿਆ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਪਹਿਲਾਂ ਵੀ ਗੱਲ ਇਹ ਵੀ ਆਹ ਕੰਮ ਹਿੱਲਣ ਲੱਗਾ ਕੋਈ ਇਹਨਾਂ ਦਾ ਨੁਕਸਾਨ ਨਾ ਹੋਵੇ ਹਾਂ ਸਾਡਾ ਨੁਕਸਾਨ ਨਹੀਂ ਹੋਇਆ ਉਹ ਬਾਬਾ ਜੀ ਮਾਰੀ ਵੀ ਗਏ ਜਦੋਂ ਰਾਜ ਉਲਟ ਪੁਲਟ ਹੋ ਗਿਆ ਹਾਂ ਤੇ ਫਿਰ ਜਾਣੇ ਸਨ ਰੋਂਦੇ ਗਏ ਹੋਰ ਉਹ ਆਂਦਾ ਹੁੰਦਾ ਸੀ ਥਾਣੇਦਾਰ ਨੂੰ ਜੇ ਦਾਲ ਖਾਣੀ ਹੈ ਇੱਥੋਂ ਅਮੋਗੇ ਦਿਖਾਏ ਜੇ ਕੁਕੜੀ ਖਾਣੀ ਉਹ ਦਹੀਂ ਜਾਏ ਉਹ ਦਹੀਂ ਜਾਏ ਆਹ ਹਰਦੇ ਜਾਏ ਆ ਪਿੰਡ ਦਾ ਹਰਦੇ ਜੇ ਦਾਲ ਖਾਣੀ ਹੈ ਤੇ ਸਾਡੇ ਕੋਲ ਆਏ ਨਹੀਂ ਤੇ ਹਰਦੇ ਜਾਏ ਹਰਦੇ ਜਾਏ ਬਾਬਾ ਜੀ ਅੱਛਾ ਫਿਰ ਇੱਕ ਗੱਲ ਦੱਸੋ ਗੱਲ ਹੁਣ ਸੱਚੀ ਸੱਚੀ ਕਰਨੀ ਹੈ ਹਾਂਜੀ ਵੰਡ ਤੇ ਚਲੋ ਪੈ ਗਈ ਹੈ ਹਾਂਜੀ ਠੀਕ ਹੈ ਨਹੀਂ ਕੋਈ ਫਾਇਦਾ ਵੀ ਹੋਇਆ ਵੰਡ ਦਾ ਮੇਰੇ ਹਿਸਾਬ ਨਾਲ ਇਹ ਕਾਨ ਨਹੀਂ ਲੱਗਣੀ ਇਹ ਜੇ ਵੰਡ ਪੈ ਗਈ ਹੈ ਤੇ ਦੁਨੀਆ ਖਰਾਬ ਹੋ ਗਈ ਹੈ ਖਰਾਬ ਹੋ ਗਈ ਆ ਹੋਰ ਹੋ ਗਈ ਹੈ ਉਸ ਵੇਲੇ ਜਦੋਂ 47 ਹੋਈ ਆ ਪਾਰਟੀਸ਼ਨ ਹੋਈ ਆ ਤੁਹਾਡੀ ਉਮਰ ਕਿੰਨੀ ਸੀ ਮੈਂ ਤੈਨੂੰ ਦੱਸੀ ਨਹੀਂ ਗੱਲ ਹਾਂਜੀ ਮੈਂ ਪਰ ਜਵਾਨ ਸਾਂ ਮੇਰੀ ਅੰਜ ਕਰਕੇ ਬਾਂਹ ਤੋਂ ਨਹੀਂ ਛਡਾਂਦਾ ਅੱਛਾ ਜ਼ਬਰਦਸਤ ਆ ਤੇ ਹੁਣ ਦਿੱਲੀ ਲੁੱਟੀ ਗਈ ਜੀ। ਦਿੱਲੀ ਲੁੱਟੀ ਗਈ ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਉਸ ਵੇਲੇ ਦੀ ਕਹਾਣੀ ਜਦੋਂ ਪੰਜਾਬ ਇੱਕ ਹੁੰਦਾ ਸੀ ਔਰ ਉਸ ਤੋਂ ਬਾਅਦ ਵੰਡ ਪਾਰਟੀਸ਼ਨ ਉਜਾੜੇ ਦੀ ਜਿਹੜੀ ਦਾਸਤਾਨ ਹੈ ਉਹ ਤੁਹਾਡੇ ਰੂਬਰੂ ਲੈ ਕੇ ਆਈਦਾ ਔਰ ਇਸੇ ਦਾਸਤਾਨ ਨੂੰ ਲੈ ਕਰਕੇ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਸ਼ੇਖੂਪੁਰਾ ਦੇ ਇੱਕ ਪਿੰਡ ਸੋ ਆਓ ਬਜ਼ੁਰਗਾਂ ਨਾਲ ਗੱਲਬਾਤ ਦੀ ਸਾਂਝ ਕਰਦੇ ਹਾਂ ਬਾਬਾ ਜੀ ਕੀ ਹਾਲ ਚਾਲ ਨੇ ਸ਼ੁਕਰ ਠੀਕ ਹੋ ਸ਼ੁਕਰ। ਤਬੀਅਤ ਸੇ ਠੀਕ ਜੇ ਖੈਰ ਸਲਾ ਬਾਬਾ ਜੀ ਨਾਂ ਕੀ ਤੁਹਾਡਾ ਸੁਣਾਉਲਾ ਸਨਾਉल्ला ਵਾਲਦ ਸਾਹਿਬ ਦਾ ਨਾਮ ਤੁਹਾਡੇ ਰੀਮ ਬਸ਼ਕਰ ਰਹੀਮ ਬਖਸ਼ ਹਾਂ ਦਾਦਾ ਜੀ ਦਾ ਨਾਮ ਯਾਦ ਹੈ ਅੱਲਾ ਜਵਾਇਆ ਬਜ਼ੁਰਗੋ ਤੁਹਾਡਾ ਕੀ ਨਾਮ ਅਨਵਰ ਅਲੀ ਅਨਵਰ ਅਲੀ ਤੁਹਾਡੇ ਵਾਲਦ ਸਾਹਿਬ ਦਾ ਨਾਮ ਖੁਸ਼ੀ ਬੰਦਾ ਖੁਸ਼ੀ ਮੁਹੰਮਦ ਦਾਦੇ ਦਾ ਨਾਮ ਯਾਦ ਹੈ ਜਿਉਣਾ ਜਿਉਣਾ ਅੱਛਾ ਬਜ਼ੁਰਗੋ ਤੁਸੀਂ ਉਧਰੋਂ ਆਏ ਹੋ ਚੜ੍ਹਦੇ ਪੰਜਾਬ ਤੋਂ ਜਾਂ ਇੱਥੇ ਦੇ ਵਸਿੰਦੇ ਹੋ ਨਹੀਂ ਜੀ ਅਸੀਂ ਇੱਥੋਂ ਦੇ ਰਹਿਣ ਵਾਲਾ ਮੈਂ ਇੱਥੋਂ ਦੇ ਰਹਿਣ ਵਾਲੇ ਹੋ? ਤੁਸੀਂ ਵੀ ਇੱਥੋਂ ਦੇ ਰਹਿਣ ਵਾਲੇ ਉਸ ਵੇਲੇ ਜਦੋਂ 47 ਹੋਈ ਆ ਪਾਰਟੀਸ਼ਨ ਹੋਈ ਆ ਤੁਹਾਡੀ ਉਮਰ ਕਿੰਨੀ ਸੀ ਮੈਂ ਤੈਨੂੰ ਦੱਸੀ ਨਹੀਂ ਗੱਲ ਹਾਂਜੀ ਮੈਂ ਪਰ ਜਵਾਨ ਸਾਂ ਮੇਰੀ ਅੰਜ ਕਰਕੇ ਬਾਂਹ ਤੋਂ ਨਹੀਂ ਛਡਾਂਦਾ ਅੱਛਾ ਜ਼ਬਰਦਸਤ ਆ ਤੇ ਹੁਣ ਦਿੱਲੀ ਲੁੱਟੀ ਗਈ ਹੈ ਦਿੱਲੀ ਲੁੱਟੀ ਗਈ ਅੱਛਾ ਉਮਰ ਕਿੰਨੀ ਸੀ ਤੁਹਾਡੀ ਉਦੋਂ ਹੈ ਉਮਰ ਉਮਰ ਲਾਲਾ ਤੈਨੂੰ ਦੱਸੀ ਨਹੀਂ ਗੱਲ 32 33 ਸਾਲ 32 33 ਸਾਲ ਬੱਲੇ ਬੱਲੇ 100 ਤੇ 6 ਸਾਲ ਉਮਰ ਹੋ ਗਈ ਚਲੋ ਸ਼ੁਕਰ ਹੈ ਸ਼ੁਕਰ ਵਾਕਈ ਰੱਬ ਦਾ ਸ਼ੁਕਰ ਹੈ ਇੱਕ ਸਦੀ ਵੇਖ ਲਈ ਤੁਸੀਂ ਤੇ ਤੁਹਾਡੀ ਬਜ਼ੁਰਗੋ ਕਿੰਨੀ ਉਮਰ ਸੀਗੀ ਸਾਡੀ ਉਮਰ 12-13 ਸਾਲ ਸੀ 12 13 ਸਾਲ ਮਤਲਬ 85 86 ਤੁਹਾਡੀ ਵੀ ਉਮਰ ਹੋ ਗਈ ਹੈ ਹੁਣ ਚਲੋ ਰੱਬ ਸੋਹਣਾ ਹਯਾਤੀ ਕਰਦੇ ਅੱਛਾ ਬਜ਼ੁਰਗੋ ਇਹ ਜਿਹੜਾ ਪਿੰਡ ਆ ਜਿਹੜੇ ਪਿੰਡ ਆਪਾਂ ਬੈਠੇ ਆ ਇਹ ਪਿੰਡ ਦਾ ਨਾਂ ਕੀ ਆ ਅਮੋਗੇ ਅੰਮੋਗੇ ਹਾਂ ਜ਼ਿਲ੍ਹਾ ਸ਼ੇਖਪੁਰਾ ਸ਼ੇਖਪੁਰਾ ਅੰਮੋਗੇ ਦੇ ਜਿਹੜੇ ਲਾਗੇ ਲਾਗੇ ਪਿੰਡਾਂ ਦੇ ਨਾਂ ਨੇ ਹਾਂਜੀ ਉਹ ਦੱਸੋ ਕਿਹੜੇ ਕਿਹੜੇ ਪਿੰਡ ਸੀ ਆ ਜੀ ਗੋਪੇਰਾ ਅੱਛਾ ਚਾਚੋ ਕੇ ਚਾਚੂ ਕੇ ਹਰਦੇ ਹਰਦੇ ਸਮਥਾ ਸਮਤਾ ਬੇਗਪੁਰ ਛੱਡ ਗਿਆ ਬੇਗਪੁਰ ਬੇਗਪੁਰ ਇਹ ਨਹੀਂ ਅੱਛਾ ਮਿਰਜ਼ਾ ਛੱਡ ਗਿਆ ਤਾਂ ਚਲੋ ਮਿਰਜ਼ਾ ਮਿਰਜ਼ਾ ਵੀ ਪਾ ਲਓ ਜੀ ਅੱਛਾ ਬਜ਼ੁਰਗੋ ਇਹ ਜਿਹੜਾ ਇਹ ਵਾਲਾ ਪਿੰਡ ਆ
ਜਿੱਥੇ ਆਪਾਂ ਬੈਠੇ ਆ ਅੰਮੋਗੇ, ਇੱਥੇ ਸਿੱਖ ਰਹਿੰਦੇ ਸੀਗੇ? ਬੜੇ ਅੱਛਾ, ਮੁਸਲਮਾਨ ਵੀ ਥੋੜੇ ਸਨ। ਮੁਸਲਮਾਨ ਥੋੜੇ ਸੀ, ਸਿੱਖ ਬਹੁਤ ਸੀ। ਕਿੰਨੇ ਘਰ ਸੀ ਸਿੱਖਾਂ ਦੇ ਤੇ ਕਿੰਨੇ ਮੁਸਲਮਾਨ? ਬਾਬਾ ਜੀ ਸਿੱਖ ਬਾਲੇ ਸਨ ਤੇ ਮੁਸਲਮਾਨ ਦੇ ਥੋੜੇ ਸਨ ਥੋੜੇ ਤੇ ਉਹਨਾਂ ਸਲੂਕ ਬੜਾ ਸੀ, ਸਲੂਕ ਬੜਾ ਸੀ, ਆਪਸ ਵਿੱਚ ਪਿਆਰ ਹੈਗਾ ਸੀ ਬੜਾ। ਅੱਛਾ, ਜਿਹੜੇ ਸਿੱਖ ਮੁਸਲਮਾਨ ਹਿੰਦੂ ਜਾਂ ਸਾਡੇ ਕ੍ਰਿਸਚੀਅਨ ਵੀਰ ਆਪਸ ਦੇ ਵਿੱਚ ਵਸੇਬ ਕਿਦਾਂ ਦਾ ਸੀ, ਰਹਿਣ ਸਹਿਣ ਕਿਦਾਂ? ਮੈਂ ਨਾ ਬੜਾ ਚੰਗਾ। ਅੱਛਾ, ਹੁਣ ਛੱਡ ਦੇ ਪਾਕਿਸਤਾਨ, ਛੱਡ ਦਈਏ। ਅੱਛਾ ਇਹ ਗਏ ਗੁਆਟੀ ਨਹੀਂ। ਅੱਛਾ, ਆ ਮੈਂ ਤਾਂ ਕਰਾਂਗਾ ਗੱਲ ਸਹੀ। ਜ਼ਾਹਰ ਆ ਤੁਸੀਂ ਬਜ਼ੁਰਗ ਬੰਦੇ ਤੇ ਫਿਰ ਸਹੀ ਗੱਲ ਕਰਨ ਦਾ ਪਤਾ ਕਰਨ ਵਾਸਤੇ ਇੰਨੀ ਦੂਰੋਂ ਤੁਹਾਡੇ ਕੋਲ ਆਏ ਆ। ਉਹ ਚੰਗੇ ਵੀ ਸਨ ਲੋਕੀ। ਅੱਛਾ, ਵੇਲਾ ਕਿਦਾਂ ਦਾ ਸੀ ਆਪਸ ਦੇ ਵਿੱਚ? ਅੱਛਾ, ਸਿੱਖ ਇੱਥੇ ਕੌਣ ਕੌਣ ਰਹਿੰਦੇ ਸੀ, ਕੋਈ ਨਾਮ ਯਾਦ ਹੈ? ਇੱਕ ਆਪਣਾ ਜੀ ਗੰਡਾ ਸਿੰਘ, ਗੰਡਾ ਸਿੰਘ ਹੋ ਗਿਆ, ਇਹ ਆਪਣਾ ਕਰਮ ਸਿੰਘ, ਕਰਮ ਸਿੰਘ ਹੋ ਗਿਆ, ਗਿਆਨ ਸਿੰਘ, ਗਿਆਨ ਸਿੰਘ ਹੋ ਗਿਆ, ਤੇ ਬੂਟਾ ਸਿੰਘ ਹੋ ਗਿਆ, ਆ ਜਿਹੜੇ ਬੇਲੀ ਚ ਹੁੰਦੇ ਸਨ ਇਹਨਾਂ ਦਾ ਨਾਮ ਨਹੀਂ ਮੈਨੂੰ ਪਤਾ। ਲਿਆ ਓਏ ਬੇਰੂ ਨੂੰ ਪਤਾ ਸੀ, ਉਹਦੇ ਚੱਲ ਸ਼ਰੀਫ ਨੂੰ ਪਤਾ ਸੀ। ਤੇ ਟੁੰਨੇ ਸੀ ਇਹੀ ਸਨ। ਅੱਛਾ, ਦੂਜੇ ਮਾੜੇ ਹੀ ਸਨ। ਦੂਜੇ ਮਾੜੇ ਸਨ। ਇਹ ਚੌਧਰੀ ਘਰ ਸੀ ਜਿਹੜੇ ਤੁਸੀਂ ਦੱਸੇ। ਪਿੰਡ ਦਾ ਨੰਬਰਦਾਰ ਕੌਣ ਸੀ? ਹੈ ਪਿੰਡ ਦਾ ਨੰਬਰਦਾਰ ਬੂਟਾ ਆਪਣਾ ਗੰਡਾ ਸਿੰਘ ਸੀ। ਗੰਡਾ ਸਿੰਘ। ਹਾਂ। ਅੱਛਾ, ਪਿੰਡ ਦੇ ਵਿੱਚ ਗੁਰਦੁਆਰਾ ਵੀ ਹੈ ਸੀ? ਆਹੋ। ਅੱਛਾ, ਹੁਣ ਵੀ ਹੈ ਜਾਂ ਉਦੋਂ ਹੀ ਸੀਗਾ? ਨਹੀਂ ਜੀ, ਦੋ ਸਨ। ਇੱਕ ਇੱਥੇ ਸੀ, ਅੱਛਾ, ਇੱਕ ਉਹ ਲੰਮੇ ਸੀ। ਉਹ ਲਾਮੇ ਸੀ, ਠੀਕ ਹੋ। ਮੁਸਲਮਾਨਾਂ ਘਰ ਬਣਾ ਲਏ ਜੀ। ਅੱਛਾ ਅੱਛਾ ਅੱਛਾ, ਹੁਣ ਉਹ ਮਤਲਬ ਕਿ ਉਹਨਾਂ ਦਾ ਕੋਈ ਬਾਕਿਆਤ ਨਹੀਂ ਹੈ? 47 ਤੋਂ ਪਹਿਲੇ ਕਦੀ ਇਦਾਂ ਤੇ ਨਹੀਂ ਹੋਇਆ ਕਿ ਤੁਹਾਡੇ ਘਰ ਥੋੜੇ ਸੀ ਤੇ ਸਿੱਖਾਂ ਦੇ ਘਰ ਬਹੁਤੇ ਸੀ, ਉਹਨਾਂ ਨੇ ਕਦੀ ਤੁਹਾਨੂੰ ਨੁਕਸਾਨ ਪਹੁੰਚਾਇਆ? ਨਾ ਚੋਰ ਨਹੀਂ ਮਾਰਨਾ। ਆਪਸ ਵਿੱਚ ਮਤਲਬ ਵਧੀਆ ਰਹਿੰਦੇ? ਮੈਂ ਨਾ ਬਹੁਤ ਚੰਗੇ। ਅੱਛਾ, ਜਦੋਂ ਸਭ ਕੁਝ ਠੀਕ ਠਾਕ ਸੀ, ਫਿਰ 47 ਦੇ ਵਿੱਚ ਕੀ ਹੋਇਆ? ਕਿਉਂ ਇੰਨੇ ਲੋਕ ਮਾਰੇ ਗਏ ਤੇ ਇਹ ਕਿੱਦਾਂ ਗਏ? ਉਹ ਜੀ ਇਸ ਤਰ੍ਹਾਂ ਗਏ। ਇੱਥੇ ਕੋਈ ਨਹੀਂ ਨੁਕਸਾਨ ਹੋਇਆ, ਆਪਣੇ ਹੱਥੇ ਛੱਡ ਕੇ ਆਏ ਆ। ਇੱਥੇ ਆਈ ਸੀ ਫਰੂਕਾਬਾਦ। ਉਹਨਾਂ ਇੱਕ ਬਣਾਇਆ ਸੀ ਗੜਗੱਜ ਸਿੰਘ। ਗੜਗੱਜ ਸਿੰਘ। ਗੜਗੱਜ ਸਿੰਘ। ਤੇ ਇੱਧਰੋਂ ਮਿਲਟਰੀ ਆਈ, ਉੱਥੇ ਬੇਰੇ ਸਿਉਗੀ, ਨਾਲੇ ਮਾਰ ਗਈ ਉਹਨੂੰ ਤੇ ਨਾਲੇ ਉਹਦੇ ਪੁੱਤਰ ਨੂੰ ਮਾਰ ਗਈ ਮਿਲਟਰੀ। ਤੇ ਗੰਡਾ ਸਿੰਘ ਨੂੰ ਲੱਗਾ ਪਤਾ, ਇਹ ਤੇ ਸਾਰਿਆਂ ਨੂੰ ਸੱਦ ਲਿਆ, ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ। ਪਹਿਲਾਂ ਬਈ ਗੱਲ ਇਹ ਵੀ ਆਹ ਕੰਮ ਹਿੱਲਣ ਲੱਗਾ, ਕੋਈ ਇਹਨਾਂ ਦਾ ਨੁਕਸਾਨ ਨਾ ਹੋਵੇ। ਸਾਡਾ ਨੁਕਸਾਨ ਨਹੀਂ ਹੋਇਆ। ਨੁਕਸਾਨ ਨਹੀਂ ਹੋਣ ਦਿੱਤਾ। ਆਪਣੇ ਹੱਥੇ ਛੱਡ ਕੇ ਆਇਆ ਤੇ ਫਰੂਕਾਬਾਦ। ਫਿਰ ਜੇ ਗਏ ਨੇ ਨਾ ਕੰਪ ਦੇ ਵਿੱਚ ਸੱਚੇ ਸੌਦੇ, ਤੇ ਸਾਡੇ ਜਿਹੜੇ ਬੰਦੇ ਸਨ ਨਾ ਵਿੱਚ ਮੁੰਡੇਰੇ, ਉਹ ਪੈਸੇ ਜਾ ਕੇ ਪਹੁੰਚਾਉਂਦੇ ਰਹੇ ਨੇ। ਉਹ ਚਾਂਦੀ ਦੇ ਰੁਪਈਏ ਸਨ। ਅੱਛਾ, ਤੇ ਉਹਨਾਂ ਦੇ ਪੈਸੇ ਹੁੰਦੇ ਸਨ ਘੋੜੀਆਂ ਥੱਲੇ, ਘੋੜੀਆਂ ਦੇ ਤੇ ਬੱਚੇ ਥੱਲੇ, ਆਪਣਾ ਖੁਰਲੀਆਂ ਥੱਲੇ, ਡੰਗਰਾਂ ਦੀਆਂ ਖੁਰਲੀਆਂ ਥੱਲੇ। ਸਹੀ। ਇਹ ਬਜ਼ੁਰਗੋ ਜਦੋਂ ਛੱਡ ਕੇ ਗਏ ਨੇ, ਮਤਲਬ ਅੱਜ ਕੋਈ ਮੈਨੂੰ ਆਖੇ ਯਾਰ ਤੇਰਾ ਘਰ ਆ ਤੇ ਤੂੰ ਛੱਡ ਕੇ ਚਲ ਜਾ ਤੇ ਉੱਥੇ ਤੈਨੂੰ ਹੀਰੇ ਜਵਾਹਰਾਤ ਦੇ ਦਾਂਗੇ, ਤੇ ਮੈਂ ਤੇ ਆਪਣਾ ਘਰ ਨਹੀਂ ਛੱਡੂੰਗਾ। ਠੀਕ। ਤੇ ਉਹ ਲੋਕ ਕਿੱਦਾਂ, ਮਤਲਬ ਘਰ ਜ਼ਮੀਨਾਂ ਜਾਇਦਾਦਾਂ ਵਸਾਉਣ ਵਾਲੇ ਤੇ ਪਿੰਡ ਉਹੀ ਸਨ ਨਾ, ਤੇ ਫਿਰ ਕਿੱਦਾਂ ਗਏ ਉਹ ਬਾਬਾ ਜੀ? ਮਾਰੀ ਵੀ ਗਏ। ਜਦੋਂ ਰਾਜ ਉਲਟ ਪੁਲਟ ਹੋ ਗਿਆ ਤੇ ਫਿਰ ਜਾਣੇ ਸਨ, ਰੋਂਦੇ ਗਏ। ਹੋਰ ਸਹੀ, ਉਹ ਰੋਂਦੇ ਗਏ, ਉਧਰੋਂ ਰੋਂਦੇ ਆਏ। ਬਿਲਕੁਲ ਸਹੀ ਸਹੀ। ਹੁਣ ਬਜ਼ੁਰਗੋ, ਵੇਲਾ ਉਹ ਚੰਗਾ ਸੀ ਕਿ ਅੱਜ ਦਾ ਚੰਗਾ? ਉਹ ਚੰਗਾ ਸੀ। ਉਹ ਚੰਗਾ ਸੀ ਕਿਉਂ? ਮੈਂ ਨਾ ਉਹਨਾਂ ਜ਼ਮਾਨਿਆਂ ਵਿੱਚ 700 ਰੁਪਈਆ ਨਾਲ ਸਾਡੇ ਦਾਦੇ ਨੇ ਮੱਝ ਵੇਚੀ। ਅੱਛਾ। ਤੇ ਗਿਆਨ ਸਿੰਘ ਆਂਦਾ ਸੀ, ਤੂੰ ਸੌਰੋ ਆਪੇ ਜਿਹੜਾ ਜਾਏਗਾ ਮੈਂ ਦਇਆ ਮੰਗਾ। ਅੱਛਾ, ਤੂੰ ਝੋੜਾ ਹੋ। ਤੇ ਹੁਣ ਤੇ ਬਾਬਾ ਜੀ ਤਵੇ ਦੇ ਉੱਤੇ ਪਾਈਏ ਤੇ ਆ ਕਮੇਟੀ ਚ ਗਈ। ਕੋਈ ਇਹਨਾਂ ਦੀ ਬੱਕਰੀ ਸੀ। ਅੱਛਾ। ਸਾਡੀ ਬੱਕਰੀ। ਉਹ ਨਹਾ ਕੇ ਆਇਆ ਨਾ ਤੇ ਉਹ ਹੁੱਕਾ ਪੀਂਦਾ ਹੁੰਦਾ ਸੀ। ਅੱਛਾ। ਗੰਡਾ ਸਿੰਘ। ਅੱਛਾ। ਉਹ ਨਹਾ ਕੇ ਆਇਆ ਤੇ ਜਿਹੜੇ ਵਾਲ ਅੰਦਰ ਤੇ ਛੰਡੇ ਨਾਲ, ਤੈਨੂੰ ਪਤਾ ਵਾਲ ਤੇ ਹੁੰਦੇ ਨਹੀਂ ਏਡੇ। ਆਹੋ। ਉਹ ਛੰਡੇ ਚ ਲਗਾ ਹੋਵੇ, ਆਂਦਾ ਉਹ ਰਾ ਮੇਰੇ ਕੋਲ ਆ, ਬਾਹ ਲਿਆ ਤੂੰ ਫੜ ਕੇ ਸਾਹ ਉਹਦੇ ਸਿਰ ਦੇ ਵਿੱਚ ਸਵਾਹ ਪਾਤੀ। ਸਾਹ ਪਾ ਲਿਆ। ਅੱਛਾ। ਉਹ ਆਖਿਆ ਤੂੰ ਮੇਰਾ ਪਿਓ ਹੈ, ਤੂੰ ਗੱਲ ਇਹ ਨਹੀਂ ਕੰਮ ਕਰਨਾ। ਉਹ ਆਖਿਆ ਪੁੱਤਰ ਜੇ ਮੈਂ ਘਰ ਨੂੰ ਨਾ ਡਕਾਂਗਾ ਤੇ ਲੋਕਾਂ ਨੂੰ ਮੈਂ ਡਕ ਸਕਦਾ। ਉਹ ਆਂਦਾ ਹੁੰਦਾ ਸੀ
ਥਾਣੇਦਾਰ ਨੂੰ ਜੇ ਦਾਲ ਖਾਣੀ ਹੈ ਇੱਥੋਂ ਅਮੋਗੇ ਤੇ ਖਾਏ, ਜੇ ਕੁਕੜੀ ਖਾਣੀ ਉਹ ਹਰਦਹੀਂ ਜਾਏ। ਉਹ ਦਹੀਂ ਜਾਏ, ਆਓ ਹਰਦਹੀਂ ਹਰਦਹੀਂ ਜਾਏ। ਆ ਅੱਛਾ। ਪਿੰਡ ਦਾ ਹਰਦਹੀਂ ਜੇ ਦਾਲ ਖਾਣੀ ਹੈ ਤੇ ਸਾਡੇ ਕੋਲ ਆਏ, ਨਹੀਂ ਤੇ ਹਰਦੇ ਜਾਏ। ਹਰਦਹੀਂ ਜਾਏ। ਸਹੀ ਸਹੀ ਸਹੀ। ਅੱਛਾ ਬਜ਼ੁਰਗੋ, ਐਵੇਂ ਬੈਠਿਆਂ ਵੇਲੇ ਉਹ ਵੇਲਾ ਜੀ ਤੇ ਆ ਜਾਂਦਾ। ਆਉਂਦਾ ਹੈ, ਅੱਛਾ ਦਾ ਨਾਂ ਹੀ ਉਹ ਲੈਂਦਾ ਸਾਨੂੰ ਲੈਂਦਾ ਹੈ, ਤੇ ਮੈਨੂੰ ਕਈ ਆਂਦੇ ਨੇ ਤੂੰ ਗੱਲਾਂ ਸਿੱਖਾਂ ਨਹੀਂ ਕਰਨਾ ਹੈ। ਹਾਂ। ਮੈਂ ਕਿਹਾ ਸਾਡਾ ਬੱਕਰ ਚੰਗਾ ਲੰਗਾ ਆਇਆ ਸੀ, ਹੁਣ ਸਾਈ ਮਾਰੀਏ ਪਾਕਿਸਤਾਨ। ਇਹਦੀ ਢੇਰਾ ਫੇਰੀ ਬੇਈਮਾਨੀ, ਇੱਕ ਦੂਜੇ ਦਾ ਹੱਕ ਖਾਈ ਜਾਂਦੇ ਨੇ। ਅਮਾਨ ਨਾ ਰਾਜ ਸਬੀਲਾ ਲਾਂਦੇ ਸਨ, ਅੱਛਾ ਸਹੀ। ਨਲਕੇ ਲਾਣੇ, ਤੇ ਜੇ ਦਾਣੇ ਕਿਸੇ ਮੁੱਕਣੇ ਨਾ ਤੇ ਉਹਨਾਂ ਦਵਾਈ ਦੇਣੀ, ਔਰ ਦਾਣੇ ਤੇ ਨਹੀਂ ਕਿਸੇ ਮੁੱਕ ਗਏ, ਔਰ ਦਾਣੇ ਦੇ ਦਾਣੇ ਦੇ ਛੱਡਿਆ ਜੀ। ਹਾਏ ਹਾਏ। ਤੇ ਜੇ ਆਖੇ ਨਾ ਲੱਗਣਾ, ਉਹਨੂੰ ਮਨ ਵੱਧ ਪਾਉਣਾ ਜਿਹੜੀ ਜਦੋਂ ਬੋਲ ਚੁੱਕਣਾ ਨਾ, ਆਵਾਜ਼ ਦੇਣੀ ਲੈ ਬਈ ਅੱਜ ਮੇਰਾ ਬੋਲ ਬਹਿਣਾ, ਬੋਲ ਬਹਿਣਾ। ਅੱਛਾ। ਤੇ ਇਸੇ ਤਰ੍ਹਾਂ ਕਮੀਆਂ ਟੁੱਟ ਜਾਣਾ, ਤੇ ਉਹ ਨਾ ਮਨ ਪਾ ਦੇਣਾ। ਮਾਇਆ ਤਾਰੀ ਚੜਵਾਈ ਸੀ, ਉਹਨੂੰ ਦੋ ਮਨ ਪਾ ਦਿੱਤੇ। ਅੱਛਾ। ਉਹ ਬੰਦਿਆਂ ਮੂੰਹ ਜੋੜੇ, ਪੇ ਇਹਨੂੰ ਪੁਨੂੰ ਜਲਾ ਨੂੰ ਦੋ ਮਨ ਤੇ ਸਾਨੂੰ ਮਨ। ਉਸ ਆਖਿਆ ਮੂੰਹ ਨਾ ਜੋੜੋ, ਇਹ ਮੇਰੇ ਆਖੇ ਨਹੀਂ ਸੀ ਲੱਗਾ। ਅੱਛਾ। ਤਾਂ ਇਹਨੂੰ ਮਨ ਵੱਧ ਉਹ ਵੀ ਪਾਇਆ। ਗੱਲ ਸੁਣਾ ਕੇ ਤੂੰ ਸਿੱਖਾਂ ਬਾਗ ਡੱਕੀ ਸੀ, ਹੈ ਉਹ ਵੀ ਗੱਲ ਸੁਣਾ। ਸੁਣਾਓ ਸੁਣਾਓ। ਸਿੱਖਾਂ ਦੀ ਬਾਂਗ ਡੱਕੀ ਫਿਰ, ਤੇ ਬਾਂਗ ਫਿਰ ਬਾਬਾ ਜੀ ਖੋਲ ਦਿੱਤੀ। ਕੀ ਹੋਇਆ ਕੀ ਸੀ? ਬੋਲੀ ਕਿ ਕੋਰੇ ਕਿਹੜੀ ਗੱਲ ਤੋਂ ਤਾਂ ਹੋ ਗਿਆ ਸਾ। ਅੱਛਾ ਖੋਲੀ ਕਿੰਨੇ ਹੀ ਖੱਤਰੀ ਆਂਦੇ ਸਨ ਵੀ ਸਾਡੀਆਂ ਰੋਟੀਆਂ ਬਾਂਗੀਆਂ ਜਾਂਦੀਆਂ ਨੇ, ਅੱਛਾ। ਆਟਾ ਬਾਂਗਿਆ ਜਾਂਦਾ ਹੈ। ਦੱਸੋ ਤੁਸੀਂ ਅੱਛਾ ਦੱਸੋ। ਉਹ ਨਾ ਹੂੰ। ਆ ਦੂਜੇ ਘਰ ਦੇ ਸਾਰੇ ਇਕੱਠਾ ਖਾ ਖੂ ਲੈਂਦੇ ਸਨ ਅਸੀਂ, ਅੱਛਾ। ਤੇ ਉਹ ਜਿਹੜੇ ਸਨ ਨਾ ਬਾਹਮਣ, ਉਹ ਬੁੱਢੀਆਂ ਵਾਲੇ, ਆਹੋ। ਉਹਨਾਂ ਦੇ ਘਰ ਜਾਣਾ ਤੇ ਉਹਨਾਂ ਕਹਿਣਾ ਸਾਡਾ ਚੌਂਕੜਾ ਪਿੱਟ ਗਿਆ। ਅੱਛਾ ਜੇ ਜਾ ਬਣਨਾ ਕਰੇ ਤੇ ਉਹਨਾਂ ਉਹ ਧੋਣਾ, ਅੱਛਾ। ਸਾਡਾ ਚੌਂਕਾ ਜਿਹੜਾ ਉਹ ਪਲੀਤ ਕਰਦਾ, ਉਹ ਖਰਾਬ ਹੋ ਗਿਆ। ਖਰਾਬ ਹੋ ਗਿਆ। ਅੱਛਾ। ਐਵੇਂ ਬੈਠਿਆਂ ਹੀ ਉਹ ਗਲੀਆਂ ਮੁਹੱਲੇ, ਉਹ ਸਰਦਾਰ ਗੰਡਾ ਸਿੰਘ ਸਾਰਾ ਯਾਦ ਆ ਜਾਂਦਾ। ਮੈਂ ਨਾ ਜੀ ਉਹ ਗੱਲ ਸਹੀ ਸਹੀ। ਉਹ ਸਵਾਦ ਨਹੀਂ ਆਇਆ ਤੇ ਨਾ ਆਉਣਾ ਹੈ। ਉਹ ਸਵਾਦ ਨਹੀਂ ਆਇਆ ਤੇ ਨਾ ਆਉਣਾ ਹੈ। ਨਾ। ਸਹੀ। ਅੱਛਾ ਬਜ਼ੁਰਗੋ, ਹੁਣ ਜਿਹੜੇ ਝੜਦੇ ਪਾਸੇ ਤੁਹਾਡੇ ਅੰਮੂਕੇ ਦੇ ਲੋਕ ਬੈਠੇ ਆ, ਹਾਂਜੀ। ਉਹਨਾਂ ਨੂੰ ਕੀ ਸੁਨੇਹਾ? ਕੀ ਮਤਲਬ ਪੰਜਾਬੀ ਚ? ਉਹਨਾਂ ਨੂੰ ਸੁਨੇਹਾ ਕੀ ਹੈ? ਉਹਨਾਂ ਨੂੰ ਸਲਾਮ ਦੁਆ, ਉਹ ਜਿਹੜੇ ਤੁਹਾਡੇ ਯਾਰ ਸੀਗੇ, ਕੋਈ ਯਾਰ ਹੈ ਸੀ ਤੁਹਾਡਾ ਸਿੱਖਾਂ ਵਿੱਚੋਂ? ਆਹ ਜੀ ਆਉਂਦੇ ਰਹੇ ਨੇ, ਮੁੜ ਕੇ ਫਿਰ ਬੰਦ ਹੋ ਗਏ। ਮੁੜ ਕੇ ਬੰਦ ਹੋ ਗਏ। ਉੱਥੇ ਵੀ ਸਿਆਸਤਦਾਨ ਉਹੀ ਗੇਮਾਂ ਖੇਡਦੇ ਰਹਿੰਦੇ ਆ, ਸਾਨੂੰ ਲੜਾਤਾ। ਹਾਂ। ਤੇ ਜੇ ਆਵਾਮ ਕੋ ਪੁੱਛੋ ਤੇ ਉਹ ਤੇ ਕਹਿੰਦੇ ਆ ਕਿ ਸਾਡੇ ਭਰਾ ਨੇ। ਹਾਂ। ਜੇ ਟੀਵੀ ਲਾ ਲਓ ਹਾਂ। ਤੇ ਉਹ ਤੇ ਕਹਿੰਦੇ ਲੋ ਜੀ ਮਾਰਨ ਦੇ ਆ ਤੇ ਕੁੱਟਣ ਦੇ ਆ। ਮੈਂ ਤੈਨੂੰ ਗੱਲ ਸੁਣਾਉਣਾ, ਸੁਣਾਓ। ਮੈਂ ਨਾ ਬਿਮਾਰ ਸਾਂ, ਤੇ ਦੁਨੀਆ ਵਾਲੇ ਤੇਰੇ ਵੀਰ ਨੇ ਹੱਟੀ ਪਾਈ ਹੈ ਦੁਕਾਨ, ਅੱਛਾ ਤੇ ਮੈਂ ਆਖਿਆ ਬਾਬੇ ਕੋਲ ਪੈਸੇ ਕੋਈ ਨਹੀਂ। ਅੱਛਾ। ਉਹ ਆਖਣ ਲੱਗਾ ਦੇ ਬਾਬੇ ਨੂੰ ਦੁਆ ਜ਼ਰੂਰ ਦੇ, ਤੇ ਜੇ ਮੁਸਲਮਾਨ ਹੁੰਦੇ ਤੇ ਉਹਨਾਂ ਕਹਿੰਦੇ ਜਾ ਉਹਨਾਂ ਉਹ ਰਹਿਮਦੇ ਸਨ। ਅੱਛਾ, ਕੋਈ ਯਾਰ ਹੈ ਸੀ ਸਿੱਖ? ਹਾਂਜੀ। ਕੋਈ ਯਾਰ ਬੇਲੀ ਹੈ ਸੀ? ਆ ਜਿਹਨੇ ਉਹ ਪੋਛੀ ਸੀ। ਨਹੀਂ, ਮੈਂ ਕਿਹਾ ਤੁਹਾਡਾ ਕੋਈ ਯਾਰ ਬੇਲੀ ਜਿਹੜਾ ਤੁਹਾਡੇ ਨਾਲ ਉਥੋਂ ਉਸ ਵੇਲੇ, ਜਿਵੇਂ ਤੁਸੀਂ ਕਿਹਾ ਕਿ ਘੁਲਦੇ ਕੁਲਦੇ ਹੋਣੇ ਆ, ਕੋਈ ਹੋਰ ਕੋਈ ਉਹਨਾਂ ਨਾਲ ਕੋਈ ਜਾਂਦੇ ਹੋਣੇ, ਕੋਈ ਹੈ ਸੀ ਕੋਈ ਸਿੱਖ ਯਾਰ ਤੁਹਾਡਾ ਦੋਸਤ? ਆ ਜੀ ਗਿਆਨੂ ਧਿਆਨੂ ਸੋਹਣੀ ਮੋਹਣੀ ਅੱਛਾ। ਇਹ ਸਾਰੇ ਨੂੰ। ਸਹੀ ਸਹੀ। ਤੇ ਉਹਨਾਂ ਨੂੰ ਕੀ ਸੁਨੇਹਾ ਫਿਰ? ਸਲਾਮ ਦੁਆ ਸੁਨੇਹਾ ਉਹਨਾਂ ਨੂੰ ਕੀ ਹੈ? ਉਹ ਜੀ ਨਾ ਉਹ ਤੋਂ ਹੁੰਦਾ ਨਾ ਜਾਂਦਾ। ਉਹਨਾਂ 'ਚ ਕੋਈ ਨਹੀਂ ਆਂਦਾ ਜਾਂਦਾ। ਲਓ ਜੀ, ਅਮੋਕੇ ਵਾਲਿਓ ਜਿਹੜੇ ਚੜ੍ਹਦੇ ਪਾਸੇ ਬੈਠੇ ਨੇ, ਉਹਨਾਂ ਨੂੰ ਸਾਰਿਆਂ ਨੂੰ ਸੁਨੇਹਾ ਜਿਹੜੇ ਇੱਥੋਂ ਉੱਠ ਕੇ ਗਏ ਨੇ। ਬਾਬਾ ਜੀ 105 ਸਾਲ ਇਹਨਾਂ ਦੀ ਉਮਰ ਹੈ ਔਰ 86 ਸਾਲ ਉਹਨਾਂ ਦੀ ਉਮਰ ਹੈ। ਸੋ ਕਹਿੰਦੇ ਨੇ ਕਿ ਸਾਡੇ ਕੋਲ ਉਹ ਗਿਆਨੂ ਧਿਆਨ ਸੋਨੀ ਮੋਨੀ ਉਹ ਸਾਡੇ ਕੋਲ ਆਉਂਦੇ ਨਹੀਂ, ਉਹ ਬਾਬਾ ਜੀ ਦੇ ਯਾਰ ਸੀਗੇ। ਤੇ ਉਹ ਜੇ ਉਹਨਾਂ ਦੇ ਕੋਈ ਬੱਚੇ ਜਾਂ ਕੋਈ ਆਪ ਹੋਣ ਜੀ, ਤੇ ਬਾਬਾ ਜੀ ਨਾਲ ਜ਼ਰੂਰ ਯਾਦ ਕਰੋ। ਬਾਬਾ ਜੀ ਬਹੁਤ ਪਿਆਰ ਮੁਹੱਬਤ ਨਾਲ ਸਾਨੂੰ ਮਿਲੇ ਆ, ਤੇ ਬੜੇ ਉਹ ਉਸ ਵੇਲੇ ਨੂੰ ਬੜਾ ਯਾਦ ਕਰਦੇ ਆ। ਬਾਬਾ ਜੀ ਅੱਛਾ, ਫਿਰ ਇੱਕ ਗੱਲ ਦੱਸੋ, ਗੱਲ ਹੁਣ ਸੱਚੀ ਸੱਚੀ ਕਰਨੀ ਹੈ। ਹਾਂਜੀ ਵੰਡ ਤੇ ਚਲੋ ਪੈ ਗਈ ਹੈ, ਹਾਂਜੀ। ਠੀਕ ਹੈ, ਲੇਕਿਨ ਕੋਈ ਫਾਇਦਾ ਵੀ ਹੋਇਆ ਵੰਡ ਦਾ? ਮੇਰੇ ਹਿਸਾਬ ਵਿੱਚ ਕਾਨ ਨਹੀਂ ਲੱਭਣੀ। ਇਹ ਜੇ ਵੰਡ ਪੈ ਗਈ ਹੈ ਤੇ ਦੁਨੀਆ ਖਰਾਬ ਹੋ ਗਈ ਆ। ਖਰਾਬ ਹੋ ਗਈ ਆ ਹੋਰ? ਖਰਾਬ ਹੋ ਗਈ ਆ। ਆਹੋ ਮੈਂ ਕਹਿੰਦਾ ਨਾ ਇੱਥੇ ਵੀ ਕੱਕੜ ਆਹੋ ਕੱਕੜ ਕੱਕੜ ਸੀ, ਤੇ ਉਹ ਨਾ ਆਏ ਉਦੋਂ ਰਾਤਾਂ ਰਹਿੰਦੀਆਂ ਸਨ ਜਿੰਨਾਂ, ਉਹ ਉਹਨਾਂ ਦੇ ਦੁਪਹਿਰ ਵੇਲੇ ਨਾ ਉਹ ਰੋਟੀ ਦੇਣੀ। ਅੱਛਾ।
ਮੁਸਲਮਾਨ ਨੂੰ ਅਡਰੀ, ਸਿੱਖਾਂ ਨੂੰ ਸਿੱਖਦਿਆਂ ਨੂੰ ਅਡਰੀ। ਤੇ ਸਿੱਖ ਆਖਣ ਲੱਗੇ ਅਸਾਂ ਖਾਣਾ ਹੈ ਝਟਕਾ। ਅੱਛਾ। ਤੇ ਉਹ ਆਖਣ ਲੱਗਾ ਉਦਮ ਸਿੰਘ ਕੱਕੜ, ਉਹ ਆਖਣ ਲੱਗਾ ਤੁਹਾਨੂੰ ਗਾਂ ਦੀ ਸਹੁੰ ਹੈ ਨਾ, ਸਹੁੰ ਗਊ ਦੀ, ਅੱਛਾ। ਮੈਂ ਗਾਂ ਕਰਕੇ ਖਵਾਉਣੀ। ਤੇ ਗੱਲ ਇਹ ਵੀ ਮੁਸਲਮਾਨਾਂ ਨੂੰ ਖਵਾਵਾਂਗਾ ਗਾਂ ਸਾਡੀ। ਅੱਛਾ। ਤੇ ਉਹਨਾਂ ਆਖਿਆ ਨਾ ਗਾ। ਸਹੀ। ਨਾਲ ਦੇ ਖਲਾਕ ਦੇ ਹੀ ਨਾ ਵੀ ਮਤਲਬ ਤੁਸੀਂ ਵੀ ਨਾ ਕਰੋ ਤੇ ਅਸੀਂ ਵੀ ਨਹੀਂ ਕਰਦੇ। ਹਾਂ। ਜਿਵੇਂ ਖਲਾਕ ਨਾ ਰਹਿੰਦੇ ਹਾਂ। ਪਿਆਰ ਮੁਹੱਬਤ ਜੋ ਸੀ ਤੇ ਪਿਆਰ ਮੁਹੱਬਤ ਦੇ ਵਿੱਚ ਫਿਰ ਇਹ ਤੁਸੀਂ ਵੀ ਦੱਸੋ ਕਿਦਾਂ ਦਾ ਪਿਆਰ ਮੁਹੱਬਤ ਸੀ? ਬਸ ਜੋ ਹੁਣ ਕਰਦਾ ਪਿਆ ਠੀਕ ਹੈ, ਕੋਈ ਨਹੀਂ ਵੱਡਾ ਜੋ ਹੈ ਸਾਡੇ ਨਾਲ ਵੱਡਾ ਜੋ ਹੈ। ਉਹ ਜਿਹੜਾ ਵੱਡਾ ਜੋ ਤੁਸੀਂ ਹੈ ਦੱਸੋ ਬਜ਼ੁਰਗੋ ਵੇਲਾ ਚਿੱਤੇ ਆਂਦਾ? ਵੇਲਾ ਚਿੱਤੇ ਆਂਦਾ? ਵੇਲੇ ਤੇ ਫਿਰ ਤੈਨੂੰ ਪਤਾ ਹੈ, ਆਪਣੇ ਮੁਸਲਮਾਨਾਂ ਦਾ ਵੇਲਾ ਚੇਤਾ ਹੁੰਦਾ ਹੀ ਹੈ। ਹਾਂ। ਤੁਹਾਡਾ ਕੋਈ ਯਾਰ ਬੇਲੀ? ਸਾਡਾ ਯਾਰ ਬਿਲਕੁਲ ਨਹੀਂ। ਕੋਈ ਨਹੀਂ। ਇਹ ਛੋਟਾ ਹੀ ਹੈ। ਬਚਪਨ ਉਮਰ ਸੀ ਨਾ। ਸਹੀ। ਲਓ ਜੀ, ਬਜ਼ੁਰਗਾਂ ਨਾਲ ਕੀਤੀ ਗੱਲਬਾਤ। ਬਜ਼ੁਰਗਾਂ ਨੇ ਸੇਵਾਦਾਰ ਦੇ ਮੇਲੇ ਮੁੱਲੇ ਦੀ ਕੋਈ ਗੱਲ ਸੁਣਾ ਸਾਡੇ ਨਾਲ ਪੁਰਾਣੀ। ਬਾਬੇ ਮੇਲੇ ਸੇਵਾਦਾਰ ਦੇ ਮੇਲੇ ਮੁੱਲੇ ਦੀ ਕੋਈ ਗੱਲ ਸੁਣਾ ਸਾਡੇ। ਇੱਥੇ ਮੇਲਾ ਲੱਗਦਾ। ਇੱਥੇ ਵਿਸਾਖੀ ਲੱਗਦੀ। ਪਹਿਲੀ ਵਿਸਾਖ ਦੀ। ਅੱਛਾ। ਸਮਾਧਾਂ ਨਾਲ ਟਾਟ ਉਛਦੀਆਂ ਨੇ ਮੁਸਲਮਾਨਾਂ। ਸਮਾਧਾਂ? ਹਾਂ। ਕਿਦਾਂ ਦਾ ਮੇਲਾ ਲੱਗਦਾ ਸੀ? ਮੇਲਾ ਬੜਾ ਸੋਹਣਾ ਲੱਗਦਾ। ਵਿਸਾਖੀ ਲੱਗਦੀ, ਵਿਸਾਖੀ। ਵਿਸਾਖੀ ਲੱਗਦੀ। ਤੇ ਉਹ ਨਾ ਅੱਗੇ ਪਿੱਛੇ ਦੀ ਗੱਲਾਂ ਸੁਣਾਉਂਦਾ। ਉਹ ਜਿੱਥੇ ਨੇ ਹੁਣ ਮਾਤਮੀ ਉਹ ਸੀ ਠਾਕਰ ਦੁਆਰਾ ਠਾਕੁਰ ਦੁਆਰਾ ਸਿੱਖਾਂ ਦਾ। ਅੱਛਾ। ਤੇ ਉੱਥੇ ਬਾਬਾ ਰਹਿੰਦਾ ਸੀ। ਬਾਬਾ। ਤੇ ਉਹ ਬਾਬਾ ਜੀ ਇੱਕ ਦਿਨ ਨਾ ਸਾਲ ਪਿੱਛੋਂ ਜੱਗ ਲਾ ਦੇਣਾ। ਅੱਛਾ। ਅਸੀਂ ਨਜ਼ਰ ਨੇ ਆ ਜਾਂਦੇ ਨੇ ਤੇ ਉਹ ਜੱਗ ਲਾ ਦੇਣਾ। ਆਹੋ। ਉਹ ਫਿਰ ਬੀਬੀਆਂ ਨੇ ਆ ਕੇ ਨਾ ਰੋਟੀਆਂ ਪਕਾਉਣੀਆਂ, ਖੀਰਾਂ ਰਿਝਣੀਆਂ, ਖਾਣੀਆਂ ਪੀਣੀਆਂ, ਕੋਈ ਗੱਲ ਨਹੀਂ। ਖੁੱਲਾ ਡੁੱਲਾ। ਹਾਂ। ਲਓ ਜੀ, ਬਜ਼ੁਰਗਾਂ ਨੇ ਕੀਤੀ ਗੱਲਬਾਤ ਬਜ਼ੁਰਗਾਂ ਨਾਲ ਤੇ ਬਹੁਤ ਮਜ਼ਾ ਆਇਆ। ਬਾਬਾ ਜੀ ਨੇ ਬੜੀ ਖੁੱਲੀ ਡੁੱਲੀ ਗੱਲ ਦੱਸੀ ਔਰ ਹਕੀਕਤ ਦੇ ਵਿੱਚ ਅਗਰ ਅਸੀਂ ਖੁੱਲੀ ਡੁੱਲੀ ਗੱਲ ਨਹੀਂ ਕਰਾਂਗੇ ਤੇ ਫਿਰ ਗੱਲ ਰਹਿ ਜਾਏਗੀ। ਬੇਸ਼ੱਕ ਦੋਵੇਂ ਜਿਹੜੇ ਨੇ ਦੋ ਮੁਲਕ ਬਣ ਚੁੱਕੇ ਨੇ, ਲੇਕਿਨ ਉਹ ਸਾਂਝਾਂ, ਉਹ ਪਿਆਰ ਦੀਆਂ ਗੱਲਾਂ ਜਿਹੜੀਆਂ ਨੇ ਉਹ ਬੜੀਆਂ ਮਹਦੂਦ ਹੋ ਚੁੱਕੀਆਂ ਨੇ। ਉਹ ਗੱਲਾਂ ਅਸੀਂ ਖੁੱਲ੍ਹ ਕੇ ਨਹੀਂ ਕਰਦੇ ਔਰ ਉਹ ਖੁੱਲ੍ਹ ਕੇ ਗੱਲਾਂ ਜਿਹੜੀਆਂ ਨੇ ਉਹ ਇਹੋ ਜਿਹੇ ਬਜ਼ੁਰਗ ਹੀ ਸਾਨੂੰ ਦੱਸ ਸਕਦੇ ਨੇ। ਸੋ ਇਹਨਾਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਕਿਸੇ ਧਰਮ, ਕਿਸੇ ਮੁਲਕ, ਕਿਸੇ ਬਰਾਦਰੀ ਦੇ ਖਿਲਾਫ ਕੋਈ ਗੱਲ ਕਰਨਾ ਨਹੀਂ ਹੈ, ਬਲਕਿ ਹਕੀਕਤ ਦੇ ਵਿੱਚ ਇਹ ਗੱਲਾਂ ਸਿਰਫ ਇਸ ਕਰਕੇ ਕੀਤੀਆਂ ਜਾਣ ਕਿ ਜਿਹੜੇ ਦੋਵੇਂ ਪੰਜਾਬ ਨੇ, ਜਿਹੜੇ ਲੋਕ ਆਪਣੇ ਅੰਦਰ ਘੁੱਟ ਕੇ ਗੱਲਾਂ ਜਿਹੜੀਆਂ ਨੇ ਉਹ ਲੁਕਾ ਕੇ ਬੈਠੀਆਂ ਨੇ, ਉਹ ਗੱਲਾਂ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਜਿਹੜੀਆਂ ਹੈ ਉਹ ਲਿਆਉਣਾ ਚਾਹੁੰਦੇ ਹਾਂ। ਅਸੀਂ ਜਿਹੜੇ ਦੋਵੇਂ ਮੁਲਕ ਦੇ ਉਹਨਾਂ ਦੇ ਰੈਲੀਵੈਂਟ ਅਥਾਰਟੀਜ਼ ਅੱਗੇ ਇਹ ਬੇਨਤੀ ਕਰਦੇ ਹਾਂ ਕਿ ਜਿਹੜੇ ਇਹੋ ਜਿਹੇ ਬਜ਼ੁਰਗ ਨੇ, ਘੱਟ ਤੋਂ ਘੱਟ ਉਹਨਾਂ ਵਾਸਤੇ ਜਿਹੜੇ ਨੇ ਉਹ ਬਾਰਡਰ ਦੀਆਂ ਲਕੀਰਾਂ ਜਿਹੜੀਆਂ ਨੇ, ਜਿਹੜੀਆਂ ਹੁਣ ਮੁਕੱਦਸ ਬਣ ਚੁੱਕੀਆਂ ਨੇ ਸਾਡੇ ਵਾਸਤੇ, ਜਿਨ੍ਹਾਂ ਉੱਪਰ ਅਸੀਂ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਵੀ ਕੁਰਬਾਨ ਕਰ ਰਹੇ ਹਾਂ। ਸੋ ਇਹਨਾਂ ਵਾਸਤੇ ਘੱਟ ਤੋਂ ਘੱਟ ਉਹ ਖਿੜਕੀਆਂ, ਉਹ ਦਰਵਾਜ਼ੇ, ਉਹ ਆਉਣ ਜਾਣ ਦਾ ਰਸਤਾ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ, ਤਾਂ ਕਿ ਜਿਨ੍ਹਾਂ ਕਰਕੇ ਅਸੀਂ ਇਸ ਪਿੰਡ ਆਏ ਸੀ ਉਹ ਲੋਕ ਵੀ, ਉਹਨਾਂ ਦੇ ਵੱਡ ਵਡੇਰੇ ਵੀ, ਉਹ ਵੀ ਆਪਣਾ ਪਿੰਡ ਆ ਕੇ ਵੇਖਣ। ਔਰ ਜਿਹੜੇ ਲਹਿੰਦੇ ਪਾਸੇ ਜਿਹੜੇ ਬਜ਼ੁਰਗ ਬੈਠੇ ਨੇ ਉਹ ਵੀ ਬੜਾ ਆਪਣੇ ਪਿੰਡਾਂ ਨੂੰ ਯਾਦ ਕਰਦੇ ਨੇ, ਉਹ ਲੋਕਾਂ ਨੂੰ ਯਾਦ ਕਰਦੇ ਨੇ, ਉਸ ਵੇਲੇ ਨੂੰ ਯਾਦ ਕਰਦੇ ਨੇ, ਉਹ ਵੀ ਜਾ ਕੇ ਆਪਣਾ ਪਿੰਡ ਵੇਖ ਸਕਣ। ਇਹਨਾਂ ਦੇ ਵੀ ਵੱਡ ਵਡੇਰੇ, ਇਹਨਾਂ ਦੇ ਵੀ ਬਹੁਤ ਸਾਰੇ ਬਜ਼ੁਰਗ ਜਿਹੜੇ ਨੇ ਉਹ ਝੜ ਦੇ ਪਾਸੇ ਨੇ, ਸਾਡੇ ਵੀ ਜਿਹੜੇ ਸਰਦਾਰਾਂ ਦੇ ਬਹੁਤ ਸਾਰੇ ਬਜ਼ੁਰਗ ਨੇ ਉਹ ਲਹਿੰਦੇ ਵਾਲੇ ਪਾਸੇ ਨੇ। ਸੋ ਇਹ ਜਿਹੜੀਆਂ ਸਾਡੀਆਂ ਕਹਾਣੀਆਂ ਦਾ ਮਕਸਦ ਹੈ ਉਹ ਇਹੀ ਹੈ ਕਿ ਦੋਵਾਂ ਪੰਜਾਬਾਂ ਦੇ ਵਿਚਕਾਰ ਜਿਹੜੀ ਆਮ ਗੱਲ ਹੈ ਉਹ ਰੈਲੀਵੈਂਟ ਅਥਾਰਟੀਜ਼ ਤੱਕ ਪਹੁੰਚਾਈ ਜਾਏ, ਉਹ ਸਾਡੀ ਆਉਣ ਵਾਲੀ ਪੀੜ੍ਹੀ ਤੱਕ ਪਹੁੰਚਾਈ ਜਾਏ। ਇਹੋ ਜਿਹੀਆਂ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਪੰਜਾਬ ਦੀ ਜਿਹੜੀ ਸੰਘਰਸ਼ ਹੈ, ਜਿਹੜੇ ਪੰਜਾਬ ਦੇ ਦੋਵਾਂ ਪੰਜਾਬਾਂ ਦੇ ਵਿਚਕਾਰ ਪਿਆਰ ਦੀ, ਉਹ ਸੰਘਰਸ਼ ਜਾਰੀ ਰਹੇਗੀ। ਮਿਲਦੇ ਹਾਂ ਫਿਰ। ਰੱਬ ਰਾਖਾ ਜੀ।